ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਨਿੱਘਾ ਸਵਾਗਤ ਹੈ। ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਦਈਏ ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਤੁਸੀਂ ਟੀਵੀ 84 ਦੀ ਜੋ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਔਰ ਜਿਹੜੇ ਸਾਡੇ ਵਿਊਅਰਸ YouTube ਰਾਹੀਂ ਲਾਈਵ ਜੁੜੇ ਨੇ ਤਾਂ ਅਸੀਂ ਉਹਨਾਂ ਨੂੰ ਇਹੀ ਗੁਜ਼ਾਰਿਸ਼ ਕਰਾਂਗੇ ਕਿ ਥੋੜੇ ਹੀ ਸਮੇਂ ਬਾਅਦ ਜੋ ਸਾਡਾ ਪ੍ਰੋਗਰਾਮ ਹੈ ਉਹ YouTube ਦੇ ਉੱਪਰ ਅਪਲੋਡ ਹੋ ਜਾਂਦਾ, ਤੁਸੀਂ ਉਸ ਨੂੰ ਵੀ ਤੁਸੀਂ ਇਸ ਤਰ੍ਹਾਂ ਦੇਖ ਸਕਦੇ ਹੋ, ਕਿਉਂਕਿ ਇਹ ਲਾਈਵ ਸਾਡਾ ਜੋ YouTube ਹੈ ਉਹ ਨਹੀਂ ਚੱਲ ਰਿਹਾ। ਸੋ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਜੋ ਸਾਨੂੰ ਕਮੈਂਟ ਭੇਜੇ ਨੇ ਸੋ ਉਸ ਦਾ ਵੀ ਅਸੀਂ ਤੁਹਾਨੂੰ ਸ਼ੁਕਰੀਆ ਅਦਾ ਕਰਦੇ ਹਾਂ। ਸੋ ਤੁਸੀਂ ਨਾਲ ਇਸ ਤਰ੍ਹਾਂ ਬਣੇ ਰਹਿਣਾ। ਥੋੜੇ ਹੀ ਪਲਾਂ ਵਿੱਚ ਅਸੀਂ ਇਹ ਸਭ ਕੁਝ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ। ਥੈਂਕ ਯੂ ਸੋ ਮਚ ਜੀ। ਡਾਕਟਰ ਸਾਹਿਬ, ਜੋ ਅੱਜ ਦਾ ਥਰਡ ਵਾਲਾ ਇਸ਼ੂ ਹੈ ਉਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਆਪਣੀ ਲੀਡਰਸ਼ਿਪ ਟ੍ਰੇਟਰ ਹੋਏ, ਗੱਦਾਰ ਹੋਏ, ਆਪਣੇ ਨਿੱਜੀ ਹਿੱਤਾਂ ਦੇ ਲਈ, ਆਪਣੇ ਸਿਆਸੀ ਹਿੱਤਾਂ ਦੇ ਲਈ, ਆਪਣੇ ਕੌਮ ਦੇ ਸ਼ਹੀਦਾਂ ਦੇ ਖੂਨ ਦਾ ਵਪਾਰ ਕਰੇ ਜੀ, ਆਪਣੀ ਕੌਮ ਦੀ ਅਜ਼ਮਤ, ਇੱਜ਼ਤ, ਗੈਰਤ ਹਰ ਇੱਕ ਨੂੰ ਦਾਅ 'ਤੇ ਲਾਉਣ ਲਈ ਤਿਆਰ ਹੋਏ ਜਾਂ ਦਾਅ 'ਤੇ ਹਰ ਚੀਜ਼ ਨੂੰ ਲਾਇਆ ਹੋਏ, ਤੇ ਫਿਰ ਕੌਮਾਂ ਖੁਆਰ ਹੁੰਦੀਆਂ ਨੇ, ਖੱਜਲ ਹੁੰਦੀਆਂ ਨੇ ਬਹੁਤ ਵਾਰ, ਕਿਉਂਕਿ ਕੌਮ ਨੂੰ ਪਛਾਣਦਿਆਂ ਵੀ ਕਈ ਵਾਰ ਕਈ ਦਹਾਈਆਂ ਲੰਘ ਜਾਂਦੀਆਂ ਨੇ ਜੀ ਕਿ ਕੌਣ ਸਾਡੇ ਲਈ ਖਲੋਣ ਵਾਲਾ ਸੀ ਜਾਂ ਹੈ ਤੇ ਕੌਣ ਸਾਨੂੰ ਵੇਚਣ ਵਾਲਾ। ਬਿਲਕੁਲ। ਸੋ ਜ਼ਾਹਰ ਹੈ ਜਦੋਂ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ 70ਵਿਆਂ ਦੇ ਅਖੀਰ ਦੇ ਵਿੱਚ ਇੱਕ ਆਸ ਬਣ ਕੇ ਉੱਭਰੇ, ਉਹਨਾਂ ਦੇ ਦੁਆਲੇ ਜਿਹੜੇ ਸੱਚਮੁੱਚ ਸੱਚ, ਹੱਕ, ਇਨਸਾਫ ਲਈ ਖਲੋਣ ਵਾਲੇ ਯੋਧੇ ਸੀ ਉਹ ਇਕੱਠੇ ਹੋਣੇ ਸ਼ੁਰੂ ਹੋਏ। ਸਿੱਖ ਕੌਮ ਦੇ ਅੰਦਰ ਵੀ ਇਹ ਰੀਅਲਾਈਜੇਸ਼ਨ ਆਣੀ ਸ਼ੁਰੂ ਹੋਈ, ਕਿਉਂਕਿ ਲੰਬਾ ਵਕਤ ਅਕਾਲੀਆਂ ਨੇ ਮੋਰਚਿਆਂ ਦੀ ਸਿਆਸਤ ਕਰਕੇ, ਸੌਦੇਬਾਜ਼ੀਆਂ ਕਰਕੇ, ਚਾਹ ਦੀਆਂ ਚੁਸਕੀਆਂ ਦੇ ਉੱਤੇ ਜਿਹੜਾ ਹੈ ਉਹ ਜਾ ਕੇ ਸਮਝੌਤੇ ਕਰਨੇ, ਅੰਦਰ ਖਾਤੇ ਕੁਝ ਹੋਰ। ਅਸੀਂ 47 ਦੇ ਦੌਰ ਤੋਂ ਹੀ ਦੇਖਦੇ ਕਿ ਉਹ ਬਲਦੇਵ ਸਿੰਘ ਦਾ ਕੀ ਰੋਲ ਰਿਹਾ, ਕਿਵੇਂ ਟਾਟਾ ਨਗਰ ਦੇ ਆਪਣੇ ਕਾਰਖਾਨੇ ਬਚਾਉਣ ਦੇ ਲਈ ਉਹ ਨਹਿਰੂ ਦੇ ਘਨੇਰੇ ਚੜ੍ਹਿਆ, ਔਰ ਕਿਵੇਂ ਮਾਸਟਰ ਤਾਰਾ ਸਿੰਘ ਜਾਂ ਗਿਆਨੀ ਕਰਤਾਰ ਸਿੰਘ ਉਸ ਦੌਰ ਦੇ ਮਿਜਟ ਇੰਟੈਲੈਕਚੁਅਲ, ਉਹਨਾਂ ਨੇ ਸਿੱਖ ਕੌਮ ਨੂੰ ਹਿੰਦੂ ਗੁਲਾਮੀ ਦੇ ਵਿੱਚ ਜਿਹੜਾ ਉਹ ਨੂੜਿਆ। ਲੇਕਿਨ ਅਸੀਂ ਇਹ ਦੇਖਦੇ ਹਾਂ ਕਿ ਇਹ ਕੋੜਮਾ ਜਦੋਂ ਕਿ ਟੌੜਾ, ਬਾਦਲ, ਤਲਵੰਡੀ, ਇਹਨਾਂ ਤਿੰਨਾਂ ਦੇ ਹੱਥ 'ਚ ਸਿਆਸੀ ਪਾਵਰ ਆਈ, ਇਹਨਾਂ ਨੇ ਕਿਵੇਂ ਪਹਿਲਾਂ ਤਾਂ ਇੱਕ ਦੂਜੇ ਨੂੰ ਠਿੱਬੀ ਲਾਉਣ ਦੇ ਲਈ ਦਿੱਲੀ ਜਾ ਕੇ ਹਾਜ਼ਰੀਆਂ ਲਵਾਉਂਦੇ ਰਹੇ। ਜੇ ਟੌੜਾ ਅਡਵਾਨੀ ਦੇ ਨੇੜੇ ਸੀ, ਬਾਦਲ ਵਾਜਪਾਈ ਦੇ ਨੇੜੇ ਸੀ, ਸਭ ਨੇ ਸਿਆਸਤ ਦੀ ਕੁਰਸੀ ਦੀ ਘਟੀਆ ਜਿਹੜੀ ਹੈ ਉਹ ਖੇਡ ਖੇਡੀ। ਨਤੀਜੇ ਦੇ ਤੌਰ ਤੇ ਜੂਨ 84 ਦਾ ਘੱਲੂਘਾਰਾ ਕੋਈ ਐਵੇਂ ਨਹੀਂ ਵਾਪਰ ਗਿਆ। ਬੇਸ਼ੱਕ ਭਾਰਤ ਦੀਆਂ ਏਜੰਸੀਆਂ, ਰਾਹ, ਇੰਦਰਾ ਗਾਂਧੀ, ਦੂਜੇ ਉਹ ਆਪਣੀ ਮਾਰ ਤੇ ਸੀ, 80ਵਿਆਂ ਤੋਂ ਚੱਲ ਰਹੇ ਸੀ। ਇਸ ਪਾਸੇ ਬਾਦਲ ਐਂਡ ਕੰਪਨੀ, ਅਕਾਲੀ ਜਿਹੜੇ ਕਿ ਸੰਤ ਪਿੰਡਾਂ ਵਾਲਿਆਂ ਦੇ ਉਭਾਰ ਤੋਂ ਘਬਰਾ ਗਏ ਸੀ ਕਿ ਇੱਕ ਸੱਚਾ ਸੁੱਚਾ ਬੰਦਾ ਆਇਆ ਜਿਹਦੇ ਮਗਰ ਕੌਮ ਖਲੋ ਗਈ ਹੈ ਔਰ ਇਹ ਤਾਂ ਸਾਨੂੰ ਅਨਸੀਟ ਕਰ ਦੇਗਾ। ਔਰ ਕਿਵੇਂ ਉਹਨਾਂ ਨੇ ਵੀ ਕੰਸਪਾਇਰ ਕੀਤਾ। ਹੁਣ ਇਸ ਗੱਲ ਦੇ ਸਬੂਤ ਨੇ ਕਿ ਜਦੋਂ ਧਰਮਯੁੱਧ ਮੋਰਚਾ ਚੱਲ ਰਿਹਾ ਸੀ 82 ਤੋਂ ਲੈ ਕੇ, ਕਿਵੇਂ 1.5 ਦਰਜਨ ਦੇ ਕਰੀਬ ਖੁਫੀਆ ਮੀਟਿੰਗਾਂ ਇਹਨਾਂ ਨੇ ਇੰਦਰਾ ਗਾਂਧੀ, ਉਹ ਨਰਸਿਮਹਾ ਰਾਓ, ਕਿਤੇ 에ਅਰਪੋਰਟ ਲਾਉਂਜ ਤੇ, ਕਿਤੇ ਉਹਨਾਂ ਦੇ ਘਰਾਂ ਦੇ ਵਿੱਚ, ਕਈ ਵਾਰੀ ਹੋਰ ਥਾਵਾਂ ਤੇ ਕੀਤੀਆਂ। ਔਰ ਜੂਨ 84 ਦਾ ਘੱਲੂਘਾਰਾ ਵਾਪਰਿਆ। ਬਿਲਕੁਲ। ਕਿਵੇਂ ਸਿੱਖ ਜਜ਼ਬਾਤਾਂ ਦੇ ਨਾਲ ਇਹ ਖੇਡੇ। ਬਾਦਲ ਜਿਹੜਾ ਕਿ ਮੌਕੇ ਤੋਂ ਪੈ, ਕਿਉਂਕਿ ਇਹਨਾਂ ਨੂੰ ਪਤਾ ਸੀ ਕਿ ਕੀ ਹੋਣ ਜਾ ਰਿਹਾ, ਇਹਨਾਂ ਦੇ ਨਾਲ ਜਿਹੜਾ ਉਹ ਬਿਲਕੁਲ ਇਨ ਸਿੰਕ ਸੀ ਹਕੂਮਤ ਜੀ, ਔਰ ਉਹ ਤਾਂ ਉੱਥੋਂ ਗਾਇਬ ਵੀ ਹੋ ਗਿਆ। ਔਰ ਉਹਨੇ ਜਿਹੜਾ ਜਦੋਂ ਕਿ ਇਹ ਚੱਲ ਰਿਹਾ ਸੀ ਜੂਨ 84 ਦਾ ਹਮਲਾ, ਉਹਨੇ BBC ਨੂੰ ਇੰਟਰਵਿਊ ਦਿੱਤਾ, ਅੰਗਰੇਜ਼ੀ ਸਰਵਿਸ ਨੂੰ। ਉਹਨੇ ਕਿਹਾ ਜੀ ਸਾਡਾ ਖਤਮ ਹੋ ਗਿਆ ਹੁਣ ਇੰਡੀਅਨ ਸਟੇਟ ਨਾਲ। ਉਹਨੇ ਫੌਜੀਆਂ ਨੂੰ, ਦੂਜਿਆਂ ਨੂੰ ਕਿਹਾ ਜੀ ਬੈਰਕਾਂ ਚੋਂ ਨਿਕਲ ਆਓ, ਦੂਜਿਆਂ ਨੂੰ ਕਿਹਾ ਕਿ ਜੀ ਛੱਡ ਦਿਓ ਨੌਕਰੀਆਂ। ਸੋ ਜ਼ਾਹਰ ਹੈ ਕਿ ਜਿਹੜੇ ਹਰਟ ਹੋਏ ਸਿੱਖ ਫੌਜੀ, ਉਹ ਭਾਵੇਂ ਰੰਗਰੂਟ ਰੂਪ 'ਚ ਸਨ, ਰਾਮਗੜ੍ਹ ਦੇ ਵਿੱਚ, ਬਿਹਾਰ ਦੇ ਵਿੱਚ, ਪੂਨੇ ਦੇ ਵਿੱਚ ਸਨ, ਬਰੇਲੀ ਦੇ ਵਿੱਚ ਸਨ, ਪੁੰਛ ਦੇ ਵਿੱਚ ਸਨ, ਨਾਰਥ ਈਸਟ ਦੇ ਵਿੱਚ ਸਨ, ਹਰ ਥਾਂ ਤੋਂ ਜਿਹੜੇ ਵੱਡੀ ਗਿਣਤੀ 4-5 ਹਜ਼ਾਰ ਰਾਮਗੜ੍ਹ ਚੋਂ ਨਿਕਲੇ, ਬਿਹਾਰ ਚੋਂ। ਔਰ ਅੱਜ ਇਸ ਵਾਕਿਆ ਨੂੰ ਜਦੋਂ ਅਸੀਂ ਦੇਖਦੇ, ਉਹਨਾਂ ਨੇ ਕਿਸੇ ਦਾ ਨੁਕਸਾਨ ਨਹੀਂ ਕੀਤਾ। ਅੰਮ੍ਰਿਤਸਰ ਵੱਲ ਮੂੰਹ ਕਰਕੇ ਤੁਰ ਪਏ, ਹਾਲਾਂ ਉਹਨਾਂ ਨੂੰ ਰਾਹ 'ਚ ਇੰਟਰਸੈਪਟ ਵੀ ਕੀਤਾ ਗਿਆ,
ਮਾਰਿਆ ਵੀ ਗਿਆ, ਫੜਿਆ ਵੀ, ਔਰ ਉਹਨਾਂ ਦਾ ਸਿੰਪਲ ਲੌਜਿਕ ਸੀ ਜਦੋਂ ਉਹਨਾਂ ਤੇ ਟ੍ਰਾਇਲ ਵੀ ਚੱਲੇ, ਔਰ ਈਵਨ ਲੈਫਟੀਨੈਂਟ ਜਨਰਲ ਹਰਬਖਸ਼ ਸਿੰਘ ਨੇ ਵੀ ਉਹਨਾਂ ਨੇ ਕਿਹਾ ਜੀ ਕਿਉਂਕਿ ਫੌਜੀ ਜਿਹੜਾ ਹੈ ਉਸ ਨੂੰ ਜਦੋਂ ਸਹੁੰ ਚੁਕਾਈ ਜਾਂਦੀ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚੁਕਾਈ ਜਾਂਦੀ, ਜੇ ਤੁਸੀਂ ਉਹਨਾਂ ਦੇ ਸਭ ਤੋਂ ਮੁਕੱਦਸ ਥਾਂ ਹਰਮੰਦਰ ਸਾਹਿਬ ਦਰਬਾਰ ਸਾਹਿਬ ਤੇ ਹਮਲਾ ਕਰੋਗੇ, ਗੁਰੂ ਗ੍ਰੰਥ ਸਾਹਿਬ ਬੇਅਦਬ ਹੋਣਗੇ। ਫੌਜੀ ਜਿਹੜਾ ਉਹ ਭਾਵਕ ਹੁੰਦਾ, ਉਹ ਮਜ਼ਹਬੀ ਤੌਰ ਦੇ ਉੱਤੇ, ਕਿਉਂਕਿ ਉਹ ਹਰ ਮੁਸ਼ਕਲ ਹਾਲਾਤ ਦਾ ਟਾਕਰਾ ਕਰਦਾ, ਤਾਂ ਉਹਦੀ ਸਟਰੈਂਥ ਹੀ ਮਜ਼ਹਬ ਹੁੰਦੀ ਹੈ, ਧਰਮ ਹੁੰਦੀ ਹੈ। ਔਰ ਤੁਸੀਂ ਉਹਨਾਂ ਨੂੰ ਜਿਹੜਾ ਉਹਨਾਂ ਨੂੰ, ਔਰ ਹਰਬਖਸ਼ ਸਿੰਘ ਨੇ ਕਿਹਾ ਇਹਦੇ ਉਲਟ 65 ਦੀ ਜੰਗ ਵੇਲੇ ਜਿਹੜੇ ਮਦਰਾਸੀ ਤੇ ਦੂਜੇ ਫਰੰਟ ਪੋਸਟਾਂ ਤੋਂ ਦੌੜੇ, ਜਿਨ੍ਹਾਂ ਨੇ ਆਪਣੀਆਂ ਵਰਦੀਆਂ ਔਰ ਯੂਨੀਫਾਰਮ ਜਿਹੜੀਆਂ ਬੰਦੂਕਾਂ ਦੇ ਕੇ ਕੱਪੜੇ ਬਦਲ ਕੇ ਉੱਥੋਂ ਦੌੜੇ, ਉਹਨਾਂ ਨੂੰ ਤੁਸੀਂ ਵਾਪਸ ਉਹਦੇ 'ਚ ਫੌਜ 'ਚ ਲਿਆ। ਹੁਣ ਅਕਾਲੀ ਜਿਹੜੇ ਕਿ ਇਹਨਾਂ 35 ਸਾਲਾਂ ਦੇ ਵਿੱਚ ਸੈਂਟਰ ਦੇ ਵਿੱਚ ਬਾਰ-ਬਾਰ ਭਾਈਵਾਲ ਰਹੇ, ਵਾਜਪਾਈ ਦੀ 3 ਵਾਰੀ ਸਰਕਾਰ ਬਣੀ, ਮੋਦੀ ਦੀ ਸਰਕਾਰ 'ਚ ਅੱਜ ਵੀ ਭਾਈਵਾਲ ਨੇ, ਪਹਿਲੀ ਮੋਦੀ ਦੀ ਸਰਕਾਰ 'ਚ ਵੀ ਭਾਈਵਾਲ ਸੀ। ਇਹਨਾਂ ਪੰਜਾਬ ਦੇ ਵਿੱਚ ਚੀਫ ਮਿਨਿਸਟਰ ਬਾਦਲ ਕਿੰਨੀ ਵਾਰੀ, 2 ਵਾਰੀ ਇਹਨੇ ਰੋ ਟਰਮ 'ਚ ਬਣਿਆ। ਇਹਨਾਂ ਨੂੰ ਇਹ ਖਿਆਲ ਨਹੀਂ ਆਇਆ ਕਿ ਉਹ ਜਿਹੜੇ ਵਿਚਾਰੇ ਹਜ਼ਾਰਾਂ ਸਿੱਖ ਫੌਜੀ ਜਿਹੜੇ ਤਾਂ ਮਾਰੇ ਗਏ, ਉਹ ਤਾਂ ਮਾਰੇ ਹੀ ਗਏ, ਜਿਹੜੇ ਬਚੇ ਜਿਨ੍ਹਾਂ ਦੀਆਂ ਪੈਨਸ਼ਨਾਂ ਸਭ ਕੁਝ ਖਤਮ ਹੋ ਗਈਆਂ, ਕਈ ਤਾਂ ਰਿਟਾਇਰਮੈਂਟ ਤੋਂ 2-2 ਸਾਲ ਨੇੜੇ ਬੈਠੇ ਸੀ, ਕੋਈ ਰਿਕਸ਼ਾ ਚਲਾਉਂਦਾ ਹੈ, ਕੋਈ ਸਿਕਿਉਰਿਟੀ ਗਾਰਡ, ਕਿਉਂਕਿ ਸਾਰੇ ਭਰ ਜਵਾਨੀ 'ਚ ਬਹੁਤ ਸਾਰੇ ਉਹਨਾਂ ਦੀਆਂ ਪਰਿਵਾਰਕ, ਕਿਸੇ ਨੂੰ ਖਿਆਲ ਨਹੀਂ ਆਇਆ ਕਿ ਪੰਜਾਬ ਸਰਕਾਰ ਉਹਨਾਂ ਨੂੰ ਨੌਕਰੀਆਂ ਦੇ, ਉਹਨਾਂ ਦੀ ਰੀਹੈਬਿਲਿਟੇਸ਼ਨ ਦੇ ਸੈਂਟਰ ਦੇ ਨਾਲ ਡਿਸਕਸ ਕਰੇ ਕਿ ਜੇ ਉਹਨਾਂ ਨੂੰ ਪੈਕੇਜ ਦਿਓ, ਕਿਉਂਕਿ ਉਹਨਾਂ ਨੇ ਧਾਰਮਿਕ ਭਾਵਨਾਵਾਂ ਭੜਕਣ ਦੇ ਉੱਤੇ ਐਵੇਂ ਕੀਤਾ। ਹੁਣ ਇਹ ਸਾਰਾ ਕਰ ਕਰਾ ਕੇ ਬਿਲਕੁਲ ਉਹਨਾਂ ਦਾ ਬੇੜਾ ਗਰਕ ਕਰਕੇ ਪੰਜਾਬ ਦੀ ਜਵਾਨੀ ਦਾ ਵੀ ਦੂਜਾ, ਹੁਣ ਅਕਾਲੀਆਂ ਨੂੰ ਲੱਗਦਾ ਹੈ ਕਿ ਵੀ ਅਸੀਂ ਤਾਂ ਪੰਥਕ ਪਿੜ ਚੋਂ ਵੀ ਨਿਕਲ ਗਏ, ਨੰਬਰ 3 ਦੇ ਉੱਤੇ ਇਹਨਾਂ ਦੀ ਪਾਰਟੀ ਚਲੀ ਗਈ। ਹੁਣ ਇਹਨਾਂ ਨੂੰ ਧਰਮੀ ਫੌਜੀ ਵੀ ਯਾਦ ਆ ਗਏ, ਜੋ ਜੂਨ 84 ਦੇ ਘੱਲੂਘਾਰੇ ਵੇਲੇ ਪੰਜਾਬ ਚੋਂ ਸਿੱਖ ਰੈਫਰੈਂਸ ਲਾਇਬ੍ਰੇਰੀ ਅੰਮ੍ਰਿਤਸਰ ਚੋਂ ਜੋ ਰੇਅਰ ਡਾਕੂਮੈਂਟ ਸਿੱਖ ਹਿਸਟਰੀ ਦੇ ਜਿਹੜੇ ਬਚ ਗਏ 17ਵੀਂ 18ਵੀਂ 19ਵੀਂ ਸਦੀ ਚੋਂ, ਉਹ ਚੁੱਕ ਕੇ ਲੈ ਗਏ। ਇਸ ਸਰਕਾਰ 'ਚ ਇਹ ਮੰਗ ਕਿਹਦੇ ਤੋਂ ਕਰ ਰਹੇ ਨੇ? ਜੇ ਤੁਸੀਂ ਸਰਕਾਰ ਦਾ ਹਿੱਸਾ ਸੀ, ਅੱਜ ਵੀ ਹੋ, ਔਰ ਇਹ ਖਬਰ ਹੈ ਕਿ ਜੀ ਸੁਖਬੀਰ ਬਾਦਲ ਇੱਕ ਡੈਲੀਗੇਸ਼ਨ ਲੈ ਕੇ ਡਿਫੈਂਸ ਮਿਨਿਸਟਰ ਰਾਜਨਾਥ ਸਿੰਘ ਨੂੰ ਮਿਲੇ and requested him to examine the case of 6 soldiers who left their barracks during Operation Blue Star in 1984। 35 ਸਾਲ ਬਾਅਦ ਇਹਨਾਂ ਨੂੰ ਯਾਦ, ਉਹਨਾਂ ਨੂੰ ਕਹਿ ਰਹੇ ਜੀ ਉਹਨਾਂ ਚੋਂ ਤਾਂ ਵਿਚਾਰੇ ਕਿਸ ਹਾਲ 'ਚ ਨੇ ਕਿ ਜੀ ਤੁਸੀਂ ਜ਼ਰਾ ਨਾ ਉਹਨਾਂ ਦਾ ਕੇਸ ਦੁਬਾਰਾ ਵਿਚਾਰੋ। ਉਹਨਾਂ ਨੇ ਇਹ ਕਿਹਾ ਕਿ ਡਿਫੈਂਸ ਮਿਨਿਸਟਰ ਨੂੰ ਕਿ ਡੀਲ ਵਿਦ them on compassionate grounds and rehabilitate them by restoring all army benefits to them, ਕਿ ਜੀ ਜਿਹੜੇ ਉਹਨਾਂ ਦੇ ਬੈਨੀਫਿਟ ਨੇ ਉਹਨਾਂ ਨੂੰ ਦਿੱਤੇ ਜਾਣ, ਰੀਸਟੋਰ ਕੀਤਾ ਜਾਏ। ਔਰ ਉਹਨਾਂ ਨੇ ਕਿਹਾ ਜੀ ਜਿਹੜੇ ਸੀ ਰਾਮਗੜ੍ਹ ਕੰਟੋਨਮੈਂਟ, ਪੂਨੇ, ਅਲਵਰ, ਬਰੇਲੀ ਤੇ ਦੂਜੀਆਂ ਥਾਵਾਂ ਤੋਂ ਜਿਹੜੇ ਨੇ ਇਮੋਸ਼ਨਲ ਟਰਮੋਇਲ ਦੇ ਵਿੱਚ ਨਿਕਲੇ, ਉਹਨਾਂ ਨੇ ਕੋਈ ਟ੍ਰੈਚਰੀ ਜਾਂ ਕੋਈ ਸੈਡੀਸ਼ਨ ਨਹੀਂ ਕੀਤੀ, ਔਰ ਇਹ ਜਿਹੜੀਆਂ ਉਹਨਾਂ ਦੀਆਂ ਫੀਲਿੰਗਸ ਹਰਟਸ ਹੋਈਆਂ ਸੀ, ਔਰ ਇਸ ਲਈ ਉਹਨਾਂ ਬਹੁਤਿਆਂ ਨੂੰ ਡਿਸਮਿਸ ਕੀਤਾ ਗਿਆ, ਪੈਨਸ਼ਨਲ ਬੈਨੀਫਿਟ ਵੀ ਲੈ ਲਏ ਗਏ, ਔਰ ਉਹਨਾਂ ਲਈ ਬਹੁਤ ਹਾਰਡਸ਼ਿਪ ਹੈ ਉਹਨਾਂ ਦੀਆਂ ਫੈਮਲੀਜ਼ ਲਈ। ਔਰ ਇਹ ਡਰਾਮੇਬਾਜ਼ੀ ਡਿਫੈਂਸ ਮਿਨਿਸਟਰ ਨੂੰ ਮਿਲ ਕੇ 35 ਸਾਲ ਤੁਹਾਨੂੰ ਯਾਦ ਨਹੀਂ ਆਇਆ, ਹਕੂਮਤ ਤੁਹਾਡੀ ਪੰਜਾਬ 'ਚ ਤੁਸੀਂ 10 ਸਾਲ ਹਕੂਮਤ ਕੀਤੀ, ਔਰ ਗੱਲ ਕੱਲੀ ਇਹਦੀ ਨਹੀਂ। ਔਰ ਨਾਲ ਦੀ ਨਾਲ ਅਸੀਂ ਦੇਖਦੇ ਹਾਂ ਕਿ ਇੱਕ ਹੋਰ ਡਰਾਮਾ ਜਿਹਨੂੰ ਬੀਜੇਪੀ ਪੰਜਾਬ ਦੇ ਵਿੱਚ ਜਿਹੜਾ ਉਹ ਬੀਜੇਪੀ ਜਦੋਂ ਉਹਨਾਂ ਨੇ ਫੁੱਲ ਫਲੈਜ ਇਹਨਾਂ ਤੋਂ ਖਹਿੜਾ ਛਡਾ ਕੇ ਅਕਾਲੀਆਂ ਤੋਂ ਕਰਨੀ ਹੈ, ਉਹਨਾਂ ਨੂੰ ਪ੍ਰੋਜੈਕਟ ਕਰਨਾ ਹੈ। ਪ੍ਰੈਜ਼ੈਂਟ ਉਹ ਰਾਜ ਸਭਾ ਮੈਂਬਰ ਹੈ ਸੁਖਦੇਵ ਸਿੰਘ ਢੀਂਡਸਾ, ਉਹ ਪਾਰਲੀਮੈਂਟ ਦੇ ਵਿੱਚ ਕਹਿ ਰਿਹਾ ਐਨਸ਼ੋਰ ਰਿਟਰਨ ਆਫ ਲਿਟਰੇਚਰ ਟੇਕਨ ਫਰੋਮ ਗੋਲਡਨ ਟੈਂਪਲ ਡਿਊਰਿੰਗ ਬਲੂ ਸਟਾਰ ਢੀਂਡਸਾ ਟੂ ਸੈਂਟਰ। ਉਹਨੇ ਵੀ 35 ਸਾਲ ਬਾਅਦ ਇਹਨਾਂ ਨੂੰ ਆਪ ਸਰਕਾਰ ਦਾ ਹਿੱਸਾ ਸੀ, ਅੱਜ ਵੀ ਨੇ, ਅੱਜ ਵੀ ਅਕਾਲੀ ਦਲ ਦੀ ਹਰਸਿਮਰਤ ਕੌਰ ਅਚਾਰ ਚਟਨੀ ਮੰਤਰੀ ਹੈ ਔਰ ਹਕੂਮਤ ਦਾ ਹਿੱਸਾ ਨੇ। ਔਰ ਉਹ ਜੇ ਕਹਿ ਰਹੇ ਸ਼੍ਰੋਮਣੀ ਅਕਾਲੀ ਦਲ ਐਮਪੀ ਸੁਖਦੇਵ ਸਿੰਘ ਢੀਂਡਸਾ ਔਨ ਫਰਾਈਡੇ ਸੈਡ the incumbent and preceding union governments have not acted on the demand for return of literature taken away by Indian Army during their return from Golden Temple following 84 Blue Star, raising the issue during 0 hour in Raj Sabha. ਢੀਂਡਸਾ urged the centre to constitute a committee to resolve the issue satisfactorily in conjunction with ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ। 0 ਆਵਰ ਚੋਂ ਸਵਾਲ ਚੁੱਕ ਰਿਹਾ ਕਿ ਜੀ 35 ਸਾਲ ਹੋ ਗਏ ਨੇ, ਤੁਸੀਂ ਇਸ ਨੂੰ ਜਿਹੜਾ ਇਸ ਦੇ ਉੱਤੇ ਕਮੇਟੀ ਬਣਾਓ, ਅਜੇ ਵੀ ਕਮੇਟੀ ਬਣਾਓ। 35 ਸਾਲ ਬਾਅਦ ਤੁਹਾਡੀ ਸਰਕਾਰ ਹੈ। ਫਿਰ ਉਹਨੇ ਕਿਹਾ ਲਿਟਰੇਚਰ ਇਨ ਕੁਐਸਚਨ ਵਾਜ਼ ਆਫ ਸਿਗਨੀਫਿਕੈਂਸ on account of being a repository of information and knowledge relating to Sikhism and as supposed to be a reference for researchers and scholars, they are priceless. ਢੀਂਡਸਾ said
stressing on temporal and spiritual importance of literature, he claimed to be still in the possession of the army. ਹੁਣ ਜਿਹੜਾ ਖੁਦ ਰਾਜ ਸਭਾ ਮੈਂਬਰ ਹੈ ਜੀ ਜਿਹਨੂੰ ਪਦਮ ਭੂਸ਼ਣ ਦਾ ਜਿਹੜਾ ਹੈ ਉਹ ਉਹਨਾਂ ਨੇ ਅਵਾਰਡ ਦਿੱਤਾ ਹੈ, ਔਰ ਸੀਨੀਅਰ ਲੀਡਰ ਪਹਿਲੇ 4-5 ਜੋ ਅਕਾਲੀਆਂ ਦੇ 35 ਸਾਲ ਬਾਅਦ ਇਹ ਮੰਗ ਕਰ ਰਹੇ ਨੇ ਕਿ ਜੀ ਉਹ ਸਾਡਾ ਜੋ ਤੁਸੀਂ ਲੁੱਟ ਕੇ ਲੈ ਗਏ ਉਹ ਸਾਨੂੰ ਤੁਸੀਂ ਵਾਪਸ ਕਰੋ। ਔਰ ਉਹਨਾਂ ਨੇ ਕਿਹਾ ਜੀ ਕਿ ਅਸੀਂ ਪ੍ਰੈਜ਼ੈਂਟ ਗਵਰਨਮੈਂਟ ਨੂੰ ਵੀ SGPC ਔਰ ਪਹਿਲੀਆਂ ਨੂੰ ਵੀ ਕੀਤਾ ਸੀ ਕਿ ਸਾਨੂੰ ਰਿਟਰਨ ਕਰੋ ਟੇਕਨ ਅਵੇ ਜੋ ਲਿਆ। ਔਰ ਹੁਣ SGPC ਨੇ ਵੀ ਕਮੇਟੀ ਬਣਾਈ ਹੈ ਆਫ ਮਿਸਿੰਗ ਲਿਟਰੇਚਰ, ਜੀ ਔਰ ਉਹਨੇ ਕਿਹਾ ਜੀ ਐਜ਼ ਮੈਨੀ ਐਜ਼ 12,613 ਬੁੱਕਸ ਵਰ ਮਿਸਿੰਗ। 12,000 ਇਹਦੇ 'ਚ ਕੋਈ ਹੁਕਮਨਾਮੇ 2200 ਤੋਂ ਜ਼ਿਆਦਾ ਗੁਰੂ ਗ੍ਰੰਥ ਸਾਹਿਬ ਦੀ ਹੱਥ ਲਿਖਤ ਬੀੜਾਂ, ਔਰ ਇਹ ਸਾਰੀਆਂ ਇਹਨਾਂ ਦਾ ਕੋਈ ਜ਼ਿਕਰ ਨਹੀਂ ਹੈ। ਔਰ ਆਊਟ ਆਫ ਦਾ ਮਿਸਿੰਗ 512 ਕਾਪੀਜ਼ ਆਫ ਗੁਰੂ ਗ੍ਰੰਥ ਸਾਹਿਬ ਜਿਹੜਾ ਹੈ ਉਹ ਵੀ ਅਜੇ ਵਾਪਸ ਨਹੀਂ ਕੀਤੇ, ਇਹ ਢੀਂਡਸਾ ਕਹਿ ਰਹੇ। ਜੀ ਹੁਣ ਤੁਸੀਂ ਇਹਨਾਂ ਬੇਗੈਰਤ ਅਕਾਲੀਆਂ ਦਾ ਹਾਲ ਦੇਖੋ ਕਿ ਕਿਵੇਂ 35 ਸਾਲ ਤੋਂ ਇਹ ਸਿੱਖਾਂ ਦੇ ਨਾਲ ਧੋਖਾ ਕਰ ਰਹੇ ਨੇ, ਕੌਮ ਨੂੰ ਗੁੰਮਰਾਹ ਕਰ ਰਹੇ ਨੇ। ਜੀ ਔਰ ਦੂਸਰੇ ਪਾਸੇ ਅਸੀਂ ਦੇਖ ਰਹੇ ਹਾਂ ਕਿ ਇਹਨਾਂ ਬਾਦਲਾਂ ਦੇ ਨਾਲ ਇੱਟੀ ਸਿੱਟੀ ਲਾ ਕੇ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਜਿਹੜੀਆਂ ਘਟਨਾਵਾਂ ਬਾਦਲ ਦੇ ਪੀਰੀਅਡ 'ਚ ਹੋਈਆਂ, ਜਿਹਦੀ CBI ਇਨਕੁਆਇਰੀ ਮਾਰਕ ਕੀਤੀ, ਜੀ CBI ਨੇ ਕਲੋਜ਼ਰ ਰਿਪੋਰਟ ਫਾਈਲ ਕਰਤੀ। ਤੈਨੂੰ ਕਿ ਉਹਨਾਂ ਨੇ ਕਿਹਾ ਜੀ ਨਾ ਕਿਸੇ ਨੇ ਬੁਰਜਵਾਰ ਸਿੰਘ ਵਾਲਾ ਜੋ ਬੀੜ ਚੁੱਕੀ, ਨਾ ਕੋਈ ਬੇਅਦਬੀ ਹੋਈ, ਇਹ ਸਾਰਾ ਉਹ ਰਿਪੋਰਟ ਕਲੋਜ਼। ਜੀ ਔਰ ਜਿਸ ਬੰਦੇ ਨੇ ਸੁਮੇਧ ਸੈਣੀ ਜਿਹਨੇ ਹਜ਼ਾਰਾਂ ਸਿੱਖ ਨੌਜਵਾਨ ਉਸ ਪੀਰੀਅਡ 'ਚ ਵੀ ਮਾਰੇ 80ਵੇਂ 90ਵੇਂ 'ਚ, ਜਿਹਦੇ DGP ਪੁਲਿਸ ਹੁੰਦੇ ਆ 2012 'ਚ ਜਦੋਂ ਬਲਵੰਤ ਸਿੰਘ ਰਾਜੋਆਣਾ ਦੇ ਬਲੈਕ ਵਾਰੰਟ ਜਾਰੀ ਹੋਏ ਤੇ ਭਾਈ ਜਸਪਾਲ ਸਿੰਘ ਨੂੰ ਸ਼ਹੀਦ ਕੀਤਾ ਗਿਆ ਗੁਰਦਾਸਪੁਰ, ਜਿਹੜੇ ਸਾਰੇ ਬਰੀ ਹੋਏ। ਜੀ ਜਿਸ ਸੁਮੇਧ ਸੈਣੀ ਦੇ ਥੱਲੇ ਬਹਿਬਲ ਕਲਾਂ ਦੇ ਵਿੱਚ ਗੋਲੀ ਕਾਂਡ ਕੋਟਕਪੂਰੇ ਦੇ ਵਿੱਚ ਹੋਇਆ, ਬਿਲਕੁਲ ਔਰ ਉਹਦੇ ਖਿਲਾਫ ਆਲਰੇਡੀ ਇੱਕ ਕਲੋਜ਼ਰ ਰਿਪੋਰਟ ਹੋ ਗਈ। ਔਰ ਸੁਮੇਧ ਸੈਣੀ ਦੇ ਖਿਲਾਫ ਇੱਕ ਮਰਡਰ ਕੇਸ ਜਿਹਦੀ CBI ਇਨਵੈਸਟੀਗੇਸ਼ਨ 'ਚ ਇਸ ਨੂੰ ਉਹਨੇ ਆਪਣੇ ਹੀ ਜਿਹੜਾ ਟੱਬਰ ਦੇ ਸੈਣੀ ਮੋਟਰਸ ਲੁਧਿਆਣੇ ਦੇ ਵਿਚਾਰੇ 2-3 ਭਰਾ ਚੁੱਕ ਕੇ ਮਾਰਤੇ, ਮਾਂ ਵੀ ਉਹਨਾਂ ਦੀ ਮਰ ਗਈ। ਜੀ ਔਰ ਉਹਦੇ ਤੇ ਹੁਣ ਸੀ ਜੀ ਕੇਸ CBI ਦੀ ਫਾਈਨਲ ਸਟੇਜ ਤੇ ਹੈ, ਉਹਨੂੰ ਸਜ਼ਾ ਹੋਏਗੀ। ਔਰ ਇਹ ਖਬਰ ਪਿਛਲੇ ਦਿਨਾਂ ਸੀ CBI IO ਟਰਨਸ ਹੋਸਟਾਈਲ ਇਨ ਕਿਡਨੈਪਿੰਗ ਕੇਸ ਅਗੇਂਸਟ ਪੰਜਾਬ ਐਕਸ DGP ਸੈਣੀ, retired SP fails to support his own investigation charge sheet in 25 years old case। ਕਿ ਜੀ ਉਹ ਜਿਹੜਾ ਇਨਵੈਸਟੀਗੇਟਿਵ ਆਫੀਸਰ ਸੀ ਜੀ ਉਹੀ ਮੁੱਕਰ ਗਿਆ। ਉਹ ਜਦੋਂ ਹੁਣ ਹੋਸਟਾਈਲ ਦਾ ਮਤਲਬ ਹੁੰਦਾ ਉਹ ਕਹਿ ਰਿਹਾ ਜੀ ਮੈਨੂੰ ਚੇਤਾ ਹੀ ਭੁੱਲ ਗਿਆ, ਮੈਨੂੰ ਨਹੀਂ ਪਤਾ ਕੌਣ ਕੀ ਹੋਇਆ ਸੀ, ਸੁਮੇਧ ਸੈਣੀ ਨੇ ਕੀ ਕੀਤਾ ਸੀ, ਕੀ ਨਹੀਂ ਕੀਤਾ ਸੀ। ਜੀ ਸੋ ਇੱਕ ਪਾਸੇ ਬਾਦਲ ਲਾਣਾ ਇਹ ਸੁਮੇਧ ਸੈਣੀ ਵਰਗਿਆਂ ਨੂੰ ਆਫ ਦਾ ਹੁੱਕ ਕਰਵਾ ਲਿਆ, ਬਿਲਕੁਲ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਕੀਤੀਆਂ, ਉਹ ਕਲੋਜ਼ਰ ਰਿਪੋਰਟ ਫਾਈਲ ਹੋ ਗਈ। ਤੇ ਦੂਜੇ ਪਾਸੇ ਸਿੱਖ ਕੌਮ ਦੀਆਂ ਅੱਖਾਂ 'ਚ ਘੱਟਾ ਪਾਉਣ ਲਈ 35 ਸਾਲ ਬਾਅਦ ਵੀ ਇਹ ਕਹਿ ਰਹੇ ਨੇ ਜੀ ਅਸੀਂ ਤਾਂ ਦੇਖੋ ਮੰਗ ਕੀਤੀ ਹੈ ਜੇ ਸਾਡਾ ਖਜ਼ਾਨਾ ਵਾਪਸ ਕਰੋ, ਜੀ ਅਸੀਂ ਤਾਂ ਮੰਗ ਕੀਤੀ ਹੈ ਜੀ ਕਿ ਜਿਹੜੇ ਧਰਮੀ ਫੌਜੀ ਸੀ ਉਹਨਾਂ ਨੂੰ ਰੀਹੈਬਿਲਿਟੇਟ ਕਰੋ। ਜੀ ਤੇ ਜੇ ਇਹਦੇ ਬਾਵਜੂਦ ਇਸ ਸਭ ਦੇ ਕਿੱਥੇ ਹੈ ਕੌਮ ਦੀ ਜਾਗਰੂਕਤਾ, ਕਿੱਥੇ ਹੈ ਜਿਹੜੇ ਅਸੀਂ ਹਮੇਸ਼ਾ ਇਹ ਕਲੇਮ ਕਰਦੇ ਹਾਂ ਕਿ ਭਾਈ ਅਸੀਂ ਪੰਥ ਦੋਖੀਆਂ ਨੂੰ ਕਦੇ ਮੁਆਫ ਨਹੀਂ ਕੀਤਾ, ਪੰਥ ਦੇਖ ਰਿਹਾ ਕਿਨੇ ਕੀ ਕੀਤਾ, ਕਿੱਥੇ ਹੈ ਉਹ ਕੌਮ ਜਿਹੜੀ ਸ਼ਹੀਦਾਂ ਨੂੰ ਤਾਂ ਯਾਦ ਕਰਦੀ ਹੈ ਪਰ ਜਿਹੜੇ ਸਾਹਮਣੇ ਬੈਠੇ ਟ੍ਰੇਟਰ ਗੱਦਾਰ ਨੇ ਇੱਕ ਤੋਂ ਬਾਅਦ ਇੱਕ ਜਿਨ੍ਹਾਂ ਨੇ ਕੌਮ ਦੀ ਅਜ਼ਮਤ ਦਾ ਸੌਦਾ ਕੀਤਾ ਹੈ, ਕੌਮ ਦੀ ਜਵਾਨੀ ਦੇ ਡੁੱਲੇ ਖੂਨ ਦਾ ਸੌਦਾ ਕੀਤਾ ਹੈ, ਜਿਨ੍ਹਾਂ ਨੇ ਇਹ ਸੁਮੇਧ ਸੈਣੀ, ਸੁਰੇਸ਼ ਅਰੋੜਾ, ਇਹ ਸਾਰੇ ਕਾਤਲ ਜਿਹੜੇ ਨੇ ਇਹਨਾਂ ਨੂੰ ਪਾਲਿਆ ਔਰ ਇਹਨਾਂ ਨੂੰ ਉੱਚੇ ਅਹੁਦਿਆਂ ਤੇ ਬਿਰਾਜਮਾਨ ਕੀਤਾ, ਔਰ ਇਹ ਵਾਰੀ-ਵਾਰੀ ਕਰਕੇ ਆਪਣੇ ਗੁਨਾਹ ਦੀ ਸਜ਼ਾ ਭੋਗਣ ਦੀ ਥਾਂ ਤੇ ਐਕਵਿਟ ਹੋ ਰਹੇ ਨੇ। ਕਿੱਥੇ ਆ ਉਹ ਪੰਥ? ਬਿਲਕੁਲ ਡਾਕਟਰ ਸਾਹਿਬ, ਹੁਣ ਆਪਾਂ ਆਪਣੇ ਦਰਸ਼ਕਾਂ ਦੇ ਜੋ ਫੇਸਬੁੱਕ ਮੈਸੇਜ ਨੇ ਉਹ ਸ਼ੇਅਰ ਕਰਨ ਜਾ ਰਹੇ ਹਾਂ। ਪਹਿਲੇ ਸੈਗਮੈਂਟ ਤੇ ਸਾਡੇ ਕੋਲ ਮੈਸੇਜ ਨੇ, ਅਸੀਂ ਸਭ ਦਾ ਬਹੁਤ-ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਔਰ ਸਾਂਝੀ ਫਤਿਹ ਵੀ ਬੁਲਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਐਂਡ ਅਸਲਾਮ ਵਾਲੇਕਮ। ਹਰਜੀਤ ਸਿੰਘ ਸੰਧੂ ਜੀ ਲਿਖਦੇ ਨੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਹਨਾਂ ਨੇ ਖਾਲਸਾ ਜ਼ਿੰਦਾਬਾਦ ਦੇ ਨਾਅਰੇ ਵੀ ਲਗਾਏ ਨੇ। ਬਾਜ ਸਿੰਘ ਜੀ ਸਾਨੂੰ ਲਿਖਦੇ ਮਾਈਨੋਰਿਟੀਜ਼ ਆਰ ਸਲੇਵਸ ਇਨ ਇੰਡੀਆ, ਦੇ ਸ਼ੁੱਡ ਫਾਈਟ ਫॉर देयर ਰਾਈਟਸ ਐਂਡ ਫਰੀडम। And फिर उन्होंने लिखा है daily Muslims are being killed in India. Why Pakistan is not taking any diplomatic stance on this issue? And फिर ਪਾਕਿਸਤਾਨ ਦੇ ਵਿੱਚ ਤਾਂ ਜੋ ਹਾਲ ਇਹ ਕਰ ਰਹੇ ਨੇ, ਕਿਵੇਂ ਇੱਕ ਪਾਸੇ ਲਾਈਨ ਆਫ ਕੰਟਰੋਲ ਤੇ ਫਾਇਰਿੰਗ ਕਰਕੇ ਕੱਲ ਵੀ ਸਿਵਿਲੀਅਨ ਮਾਰੇ ਨੇ ਜੀ, ਔਰ ਦਹਿਸ਼ਤਗਰਦੀ ਹੁਣ ਜਦੋਂ ਦਾ ਟਰੰਪ ਨੇ ਮੀਡੀਏਸ਼ਨ ਦੀ ਗੱਲ ਕੀਤੀ ਔਰ ਇਮਰਾਨ ਖਾਨ ਸਕਸੈਸਫੁਲ 3 ਰੋਜ਼ਾ ਵਿਜ਼ਿਟ ਤੋਂ ਵਾਪਸ ਗਏ ਨੇ, ਰਾਹ ਨੇ
ਵਿਦਨ ਪਾਕਿਸਤਾਨ ਦਹਿਸ਼ਤਗਰਦੀ ਦੀਆਂ ਘਟਨਾਵਾਂ ਅਫਗਾਨਿਸਤਾਨ ਪਾਕਿਸਤਾਨ ਬਾਰਡਰ ਤੇ ਉਹ ਸ਼ੁਰੂ ਕੀਤੀਆਂ ਹੋਈਆਂ, ਜੀ ਉਹ ਤਾਂ ਉਹਨਾਂ ਨੂੰ ਖਲੋਣ ਹੀ ਨਹੀਂ ਦੇ ਰਹੇ। ਉਹਨਾਂ ਨੇ ਭਾਰਤ ਦੇ ਮੁਸਲਮਾਨਾਂ ਦੇ ਲਈ ਕੀ ਕਹਿਣਾ ਕੀ ਜਾਂ ਕਹਿਣਾ ਕੀ ਕਰਨਾ। ਕਰਨਾ ਜੀ ਬਿਲਕੁਲ। ਫਿਰ ਅੱਗੋਂ ਲਿਖਦੇ ਨੇ ਜਦ ਰਾਜਪੂਤ ਆਪਣੀਆਂ ਬੇਟੀਆਂ ਦੇ ਡੋਲੇ ਮੁਗਲਾਂ ਨੂੰ ਭੇਜਦੇ ਸੀ ਉਦੋਂ ਕਿਹੜਾ ਜਿਹਾਦ ਸੀ, ਹੁਣ ਇਹਨਾਂ ਨੂੰ ਗਾਂ ਵਿੱਚ ਵੀ ਲਵ ਜਿਹਾਦ ਨਜ਼ਰ ਆਉਂਦਾ। ਮਾਫ ਕਰਨਾ ਜੇ ਮੇਰੀ ਭਾਸ਼ਾ ਸਬਕ ਨਾ ਹੋਵੇ। ਸੋ ਅਹਿਮਦ ਆਰਿਫ ਸਾਨੂੰ ਲਿਖਦੇ ਨੇ ਕਿਆ ਬਾਤ ਹੈ, ਤੁਹਾਨੂੰ ਲਿਖਿਆ ਡਾਕਟਰ ਸਾਹਿਬ। ਐਂਡ ਬਾਦ ਸਿੰਘ ਸਾਨੂੰ ਫਤਿਹ ਬੁਲਾਉਂਦੇ ਨੇ। ਤਾਹਿਰ महमूद जी सा लिखते हैं दिल से जो बात निकलती है असर रहता है। डॉक्टर साहब आपकी बातें दिल से निकलती हैं। बहुत शुक्रिया ताहिर भाईजान जी। आमिद आरिफ लिखते हैं जियो शाह जी। कुलदीप सिंह जी लिखते हैं फतेह। एंड आनंद भीम जी लिखते हैं वाहिगुरू जी का खालसा वाहिगुरू जी की फतेह। दर्शन सिंह जी भी फतेह बुलाते हैं। सैयद हमाऊ बशीर जी लिखते हैं सो ट्रू। एंड सुखविंदर सिंह जी सत श्री अकाल बुलाते हैं। राणा इफ्तिकार अहमद जी सानू सल्यूट सरदार जी कहते हैं। एंड सैयद हमाऊ बशीर जी सानू ग्रेट कहते हैं। सुखजीत सिंह जी लिखते हैं डॉक्टर साहब जी अज कौम के महान शहीद सरदार उधम सिंह जी का शहीदी दिहाड़ा है जी। शहीद उधम सिंह जी होना दे जीवन ते जरूर चानना पाउणा जी। ਅੱਜ ਅਸਲ ਸਾਡੇ ਇੱਥੇ ਅਜੇ 30 ਜੁਲਾਈ ਹੈ जी ਉਹਨਾਂ ਦਾ 31 ਜੁਲਾਈ ਹੈ। ਕੱਲ ਅਸੀਂ ਉਹਨਾਂ ਬਾਰੇ ਜ਼ਰੂਰ ਜ਼ਿਕਰ डिस्कस ਕਰਾਂਗੇ। करांगे जी। सैयद हमाऊ बशीर जी सान लिखते हैं हिस्ट्री। एंड फिर उन्होंने लिखा गुड मॉर्निंग फ्रॉम पाकिस्तान। एंड अहमद आरिफ सान लिखते हैं सर रिसेंट LOC वायलेशन पर बात करें कश्मीर की। कुलदीप कुमार लिखते हैं वेरी नाइस। बाज सिंह लिखते हैं जय श्री राम बिकेम द स्लोगन ऑफ टेरर। एंड सैयद हमाऊ बशीर लिखते हैं ट्रूथफुल नरेशन ऑफ करंट अफेयर्स एंड हिस्ट्री। सो अगे भी साढ़े कोल मैसेज ने मैं शेयर कर दी हाँ 1 सेकेंड। ओके अहमद आरिफ जीता संदर कश्मीर विरक जी हाँ जी मोहन खान बाज सिंह लिखते हैं कि इस रिपोर्ट ने भारत माता के मुंह ते चपेड़ मारी है ਤੇ ਕਿਹਾ ਹੈ ਕਿ ਝੰਡਾ ਛੱਡ ਕੇ ਵੇਲਣਾ ਫੜ ਕੇ ਰੋਟੀ ਪਕਾ ਸਾਰਾ ਭਾਰਤ ਭੁੱਖਾ ਹੈ। ਬਹੁਤ ਖੂਬ ਜੀ ਵੈਰੀ ਨਾਈਸ। ਐਂਡ ਕਸ਼ਮੀਰ ਵਿਰਕ ਜੀ ਵੀ ਕਾਫੀ ਦਿਨਾਂ ਬਾਅਦ ਆਏ ਨੇ। ਹਾਂ ਵਿਰਕ ਸਾਹਿਬ ਤੁਹਾਡਾ ਫਿਕਰ ਵੀ ਸੀ ਕਿ ਤੁਸੀਂ ਲਗਾਤਾਰ ਲਿਖਦੇ ਹੋ, ਸੋ ਹੋਪਫੁਲੀ ਤੁਸੀਂ ਚੜ੍ਹਦੀ ਕਲਾ ਚ ਹੋਵੋਗੇ ਜੀ। ਅਮਰਜੀਤ ਸੰਧੂ ਵੀ ਫਤਿਹ ਬੁਲਾਉਂਦੇ ਨੇ। ਦਰਸ਼ਨ ਸਿੰਘ ਜੀ ਵੀ ਸਾਨੂੰ ਫਤਿਹ ਬੁਲਾਉਂਦੇ ਨੇ। ਵਿਊਅਰਸ ਤੁਸੀਂ ਸਾਨੂੰ ਇਸ ਤਰ੍ਹਾਂ ਬਣੇ ਰਹਿਣਾ। ਮਿਲਦੇ ਆ ਛੋਟੇ ਜਿਹੇ ਬ੍ਰੇਕ ਤੋਂ ਬਾਅਦ।